ਇਹ ਸਾਡੀ ਹੈਸੀਅਤ ਨਹੀਂ ਉਹਨਾਂ ਦੀ ਟੈਨਸ਼ਨ ਲੈਣੀ ਨਹੀਂ ਮੈਂ ਅੱਜ ਤੱਕ ਨਹੀਂ ਲਈ। मैं बिल्कुल सही तू ले ही नहीं सकती। मैं लोगों ਨੂੰ एंटरटेनमेंट ਕਰਨ ਵਾਸਤੇ ਵੀਡੀਓ ਬਣਾਈ ਦੀ ਅਸੀਂ ਉਹਨਾਂ ਨੂੰ ਇੰਜੋਏ ਕਰਨ ਵਾਸਤੇ ਅਗਰ ਵੀਡੀਓ ਬਣਾਉਂਦੇ ਆ ਤਾਂ ਫਿਰ ਵੀ ਸਾਨੂੰ ਬੁਰਾ ਭਲਾ ਕਹਿੰਦੇ ਨੇ। ਹਾਂਜੀ ਨਹੀਂ ਅੱਛੀ ਬਾਤ ਨਹੀਂ ਹੈ ਉਹਨਾਂ ਲੋਕਾਂ ਨੂੰ ਮੂੰਹ ਲਾਣਾ ਹੀ ਨਹੀਂ ਚਾਹੀਦਾ। ਛੱਡੋ ਬਸ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿਓ। ਮੂੰਹ ਵਾਕਈ ਨਹੀਂ ਲਾਣਾ ਚਾਹੀਦਾ। ਮੂੰਹ ਲਾਉਣ ਦੇ ਕਾਬਿਲ ਹੀ ਨਹੀਂ। ਬਾਕੀ ਇਹ ਕਿ ਅਲਹਮਦੁਲਿਲਾ ਤੁਹਾਡੀਆਂ ਦੁਆਵਾਂ ਨਾਲ ਮੁਹੱਬਤਾਂ ਨਾਲ ਸਾਡੇ ਸਬਸਕ੍ਰਾਈਬਰ ਵੀ ਅੱਛੇ ਹੋ ਰਹੇ ਨੇ, ਟਾਈਮ ਵਾਚ ਵੀ ਅੱਛਾ ਹੋ ਰਿਹਾ ਹੈ ਤੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਦੇਖਿਆ ਕਰੋ ਤਾਂ ਕਿ ਸਾਨੂੰ ਕੋਈ ਮਤਲਬ ਕੋਈ ਆਮਦਨ ਦਾ ਕੋਈ ਜ਼ਰੀਆ ਵੀ ਬਣ ਜਾਏ। ਚਲੋ ਚਲੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਜੀ ਦਾ ਚੈਨਲ ਮਤਲਬ ਇੰਨਾ ਕਿ ਹਿੱਟ ਹੋ ਜਾਵੇ, ਇੰਨਾ ਹਿੱਟ ਹੋ ਜਾਵੇ। ਅਗਰ ਮੇਰੀ ਵਜ੍ਹਾ ਤੋਂ ਜਾਂ ਇਹਦੀ ਵਜ੍ਹਾ ਤੋਂ ਹਿੱਟ ਹੋਏਗਾ ਤੇ ਅਸੀਂ ਦੋਵੇਂ ਮਿਹਨਤ ਕਰਦੇ ਹਾਂ ਤੁਹਾਡੇ ਸਾਹਮਣੇ ਹੀ ਹੈ ਕਿ ਮਤਲਬ ਅਸੀਂ ਇੰਨੀ ਸਰਦੀ ਹੈ ਹਾਂਜੀ ਇੱਥੇ ਤਬੀਅਤ ਖਰਾਬ ਸੀ ਤੇ ਮੈਂ ਵੀਡੀਓ ਵੀ ਸਾਡੀ ਲੇਟ ਹੋਈ ਹੈ ਨਵੀਂ ਤੇ ਇਸ ਵਜ੍ਹਾ ਤੋਂ ਇਹਨਾਂ ਨੇ ਫਿਰ ਪਲਾਨ ਕੀਤਾ ਵੀ ਕਿ ਇੱਥੇ ਹੀ ਆ ਗਏ ਨੇ ਤੇ ਬਲ ਇਹ ਜਿਹੜਾ ਕੰਮ ਹੈ ਨਾ ਲੋਕ ਅਸਲੀ ਕਮੈਂਟਸ ਕਰ ਰਹੇ ਸਨ ਕਿ ਜੀ ਸੋਬੀਆ ਜੀ ਕਿੱਥੇ ਨੇ, ਕਾਫੀ ਦਿਨਾਂ ਤੋਂ ਵੀਡੀਓ ਉਹਨਾਂ ਦੀ ਲੋਡ नहीं हो रही। बस यही मसला था कि मैं बीमार हूँ। अगर आप लोग मेरा पता करना चाहते हैं तो वो उस्ताद जी से रब्ता करें। इनबॉक्स में आप मैसेज कर सकते हैं। इनबॉक्स मैसेज कर दें आप उन्हें। अगर मेरे चाहने वाला कोई चाहता है कि मैं ठीक हो जाऊँ जल्दी जल्दी बल लैंड ना आना यार तुम मेरी चाहत को ठेस पहुंचा रही है सोबिया। नहीं तुम हमारी चाहत को ठेस नहीं पहुंचा रहे, तुम्हारी चाहत को लेट लेट के पहुंचा रहे हैं। अच्छा सोबिया वैसे छुट्टियां वैसे मैं ਅਸੀਂ ਗੱਲ ਕਰ ਰਹੇ ਸੀ ਨਹੀਂ ਛੁੱਟੀਆਂ ਜਿਹੜੀਆਂ 7 ਨਹੀਂ ਗੁਜ਼ਰ ਗਈਆਂ ਨੇ। ਨਹੀਂ ਉਹ ਤੇ ਰਾਜੀ ਬਾਲ ਛੁੱਟੀਆਂ ਸੀ ਮਗਰ ਉਹ ਕਿਉਂ ਜ਼ਿਆਦਾ ਤਬੀਅਤ ਖਰਾਬ ਸੀ ਨਾ। ਤਬੀਅਤ ਦੀ ਵਜ੍ਹਾ ਨਾਲ ਮੈਂ ਮਤਲਬ ਅਜੇ ਤੱਕ ਛੁੱਟੀ ਨਹੀਂ ਕੀਤੀ। ਕਿੰਨੀ ਦੇਰ ਹੋ ਗਈ ਤੁਹਾਨੂੰ ਨਾਲ ਕਰ ਰਹੀ ਜ਼ਿਆਦੀ ਬਾਤ ਮੇਰੀ ਜਿੰਨੀ ਵੀ ਤਬੀਅਤ ਖਰਾਬ ਹੋਈ ਹੈ ਛੁੱਟੀ ਨਹੀਂ ਕੀਤੀ ਮੈਂ। ਲੱਗ ਤੂੰ ਯਾਦ ਹੈ ਸਾਜ ਟੁਰਿਆ ਨਹੀਂ ਸੀ ਜਾਂਦਾ ਫਿਰ ਵੀ ਡਰਾਮਾ ਕਰਨਾ। ਸਹੀ ਗੱਲ ਮਤਲਬ ਇਹ ਤਬੀਅਤ ਹੀ ਐਸੀ ਮੇਰੇ ਕੋ ਉਹ ਯਾਦ ਹੈ ਵਾਕਿਆ ਕਿ ਇੱਕ ਡਰਾਮੇ ਵਿੱਚ ਤੁਸੀਂ ਗਾਣਾ ਕਰ ਰਹੇ ਸੀ ਉਹ ਪੈਰ ਦਾ ਅੰਗੂਠਾ ਜਿਹੜਾ ਨਾਲ ਦਾ ਫਨਕਾਰ ਸੀ ਉਹਦੇ ਨਾਲ ਟਕਰਾਇਆ ਉਹਦੇ ਚੋਟ ਲੱਗੀ ਤੇ ਉਹ ਜਿਹੜਾ ਨਾਜ਼ਰੀਨ ਅੰਗੂਠਾ ਜਿਹੜਾ ਸੀ ਨਾ ਪਾਉਂ ਦਾ ਉਹ ਨਾਖੂਨ ਇਤਨਾ ਬੜਾ ਸੀਗਾ ਉਹ ਬਿਲਕੁਲ ਇੰਜ ਕਰਕੇ ਸਟ੍ਰੇਟ ਹੋ ਗਿਆ ਉੱਪਰ ਔਰ ਖੂਨ ਬਹਿ ਰਿਹਾ ਹੈ। ਲੇਕਿਨ ਸੋਬੀਆ ਖਾਨ ਨੇ ਪਰਫਾਰਮੈਂਸ ਤੋਂ ਨਹੀਂ ਮਤਲਬ ਰੁਕੇ, ਪਰਫਾਰਮ ਕਰਦੇ ਰਹੇ। ਗਾਣਾ ਕੰਪਲੀਟ ਕੀਤਾ ਕਰਨ ਤੋਂ ਬਾਅਦ ਆਪਣੀ ਪਰਫਾਰਮੈਂਸ ਕਰਨ ਤੋਂ ਬਾਅਦ ਫਿਰ ਬਾਹਰ ਆਏ ਨੇ। ਮਤਲਬ ਇਹ ਕੰਮ ਨਾਲ ਆਪਣੀ ਕੰਮ ਨਾਲ ਮੁਹੱਬਤ ਹੈ ਕਿ ਯਾਰ ਪਬਲਿਕ ਵਾਸਤੇ ਅਸੀਂ ਜੋ ਕੁਝ ਵੀ ਕਰ ਰਹੇ ਹਾਂ। ਹਲੇ ਗਾਣਾ ਸਟਾਰਟ ਹੋਇਆ ਸੀ ਤੇ ਮੇਰੇ ਪੈਰ ਦਾ ਨਾਖੂਨ ਟੁੱਟਿਆ ਸੀ ਔਰ ਨਾਖੂਨ ਹਜੇ ਤੱਕ ਮੇਰੇ ਕੋਲ ਉਸ ਪੈਰ ਦਾ ਅੰਗੂਠੇ ਦਾ ਵਾਪਸ ਹਜੇ ਆਇਆ ਨਹੀਂ। ਨਾਖੂਨ ਆ ਗਿਆ ਵਾਪਸ ਪਰ ਹਲੇ ਕੱਚਾ ਹੈ ਬਹੁਤ ਜ਼ਿਆਦਾ ਨਾ। ਲੇਕਿਨ ਉਹ ਜਿੰਨਾ ਬੜਿਆ ਸੀ ਮੇਰੇ ਕੋਲ 1 ਇੰਚ ਕੋਈ ਪੌਣਾ ਇੰਚ ਬਾਹਰ ਹੈ ਸੀ, ਕਾਫੀ ਜ਼ਿਆਦਾ ਬਾਹਰ ਸੀ। ਔਰ ਇਹ ਗੱਲ ਹਕੀਕਤ ਹੈਗੀ ਹੈ ਸੋਬੀਆ ਜੀ ਜਿਸ਼ਾਨ ਸਾਹਿਬ ਕਿ ਜਿਹੜਾ ਵੀ ਆਰਟਿਸਟ ਕੰਮ ਕਰ ਰਿਹਾ ਹੁੰਦਾ ਨਾ ਜ਼ਾਹਿਰ ਬਾਤ ਪਬਲਿਕ ਨੂੰ ਐਂਟਰਟੇਨ ਕਰਨਾ ਸੀ ਕਰ ਰਿਹਾ ਹੁੰਦਾ ਕਿ ਯਾਰ ਕਿਸ ਤਰੀਕੇ ਨਾਲ ਲੋਕ ਹੈਪੀ ਹੋਣ ਆਖਰ ਟਿਕਟ ਪਰ ਉਸ ਦਿਨ ਮੇਰਾ ਨਾਮ ਟੁੱਟਿਆ ਨਾ ਤੇ ਤੁਹਾਡੀ ਗੱਲ ਟੋਕ ਰਹੀ ਹੈ ਮਤਲਬ ਉਸ ਦਿਨ ਕਲੈਪ ਬਹੁਤ ਅੱਛੀ ਹੋਈ ਸੀ ਰੋਜ਼ ਤੋੜਿਆ ਰੋਜ਼ ਮੇਰਾ ਤਾਂ ਦਿਲ ਸੀ ਬਾਕੀ ਤੂੰ ਕੁੜਾ ਹੀ ਦੇ ਤੇ ਕਲੈਪ ਨੂੰ ਗਈ ਨਾ ਖੂਨ ਨਿਕਲਦਾ ਲੋਕੀ ਵੇਖ ਰਹੇ ਨਜ਼ਰ ਆ ਖੂਨ ਨਿਕਲਦਾ ਬੜੀ ਗੱਲ ਆ ਤੂੰ ਵਿਖਾ ਦਿੰਨੀ ਆ ਵੈਸੇ ਨਹੀਂ ਖੂਨ ਨਿਕਲਦਾ ਜਦੋਂ ਵੇਖ ਕੇ ਪਤਾ ਨਹੀਂ ਕਿਉਂ ਇੰਨੇ ਉਹ ਹੋ ਜਾਂਦੇ ਮਗਰ ਇਹ ਗੱਲ ਹਕੀਕਤ ਹੈ ਕਿ ਇਮੋਸ਼ਨਲ ਅਸੀਂ ਕਾਫੀ ਜ਼ਿਆਦਾ ਹੋ ਕੇ ਕੰਮ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਪਬਲਿਕ ਹੱਸ ਕੇ ਜਾਵੇ ਔਰ ਕਸਮ ਨਾਲ ਲਓ ਜੀ ਵਾਕਈ ਹਕੀਕਤ ਦੀ ਗੱਲ ਹੈ ਕਿ ਤੁਹਾਨੂੰ ਹਸਾਉਣ ਵਾਸਤੇ ਮਤਲਬ ਅਸੀਂ ਇੰਨਾ ਕੁਝ ਕਰਦੇ ਹਾਂ ਤੁਸੀਂ ਫਿਰ ਮੈਨੂੰ ਹੁਣ ਦੁੱਖ ਹੋਇਆ ਸੁਣ ਕੇ ਕਿ ਤੁਸੀਂ ਗਲਤ ਕਮੈਂਟਸ ਕਰਦੇ ਯਾਰ ਇਹ ਅੱਛਾ ਚਲੋ ਕੋਈ ਗੱਲ ਨਹੀਂ। ਬੇਸਿਕ ਨਾ ਸੋਬੀਆ ਜੀ ਇੱਕ ਗੱਲ ਬੜੀ ਅੱਛੀ ਆ ਕਿ ਅਸੀਂ ਬੇਸਿਕ ਪਬਲਿਕ ਪ੍ਰਾਪਰਟੀ ਹਾਂ। ਪਬਲਿਕ ਸਾਨੂੰ ਜੋ ਮਰਜ਼ੀ ਕਹਿ ਸਕਦੀ, ਸਾਡਾ ਕੰਮ ਸਿਰਫ ਵੈਲਕਮ ਕਰਨਾ ਹੀ ਹੈ। ਸਿਰ ਮੱਥੇ ਤੇ ਜਿਹੜਾ ਵੀ ਦੇਖ ਰਿਹਾ ਆਡੀਅנס ਸਾਡੇ ਆਸੇ ਕਾਬਲੇ ਇੱਜ਼ਤ ਆ। ਸਾਨੂੰ ਕੋਈ ਅੱਛਾ ਕਵੇ ਬੁਰਾ ਕਵੇ ਉਹ ਉਹਨਾਂ ਦੀ ਮਿਹਰਬਾਨੀ ਹੈ। ਮੈਂ ਸ਼ਾਇਦ ਕਿੰਨੀ ਟੈਨਸ਼ਨ ਲਈ ਕਿ ਕਿਸੇ ਨੇ ਕੋਈ ਬੈਡ ਮੇਰੇ ਟਿਕਟੌਕ ਤੇ ਵੇਖ ਲੋ ਕਾਫੀ ਵਿੱਚ ਜਬਲ ਬੰਦੇ ਹੈ ਨੇ ਮੈਂ ਕਦੀ ਉਹਨਾਂ ਦੇ ਮੈਸੇਜ ਤੇ ਜਵਾਬ ਨਹੀਂ ਦਿੱਤਾ ਨਾ ਹੀ ਉਹ ਮੈਸੇਜ ਡਿਲੀਟ ਕੀਤੇ ਨੇ। ਮੈਂ ਕਿਹਾ ਫੇਰ ਬਸ ਮੈਂਟਲੀ ਅਪਰੋਚ ਦੀ ਗੱਲ ਹੈ। ਬਾਕੀ ਸਾਡੇ ਆਸੇ ਸਾਰੇ ਕਾਬਲੇ ਇੱਜ਼ਤ ਆ ਜਿੰਨੇ ਵੀ ਆ ਜਿਹੜਾ ਬੈਡ ਕਮੈਂਟਸ ਕਰ ਰਿਹਾ ਜਾਂ ਗੁੱਡ ਕਮੈਂਟਸ ਕਰ ਰਿਹਾ ਸਾਰੇ ਇੱਜ਼ਤ ਦੀ ਜਗ੍ਹਾ ਤੇ ਕੋਈ ਨਹੀਂ ਮਸਲਾ। ਤੇ ਬਾਕੀ ਤੁਸੀਂ ਇਹ ਦੱਸੋ ਹੁਣ ਤੁਸੀਂ ਕੱਲ ਤੋਂ ਕਿੱਥੇ ਕਰ ਰਹੇ ਹੋ ਜਿਹੜਾ ਨੈਕਸਟ ਵੀਕ ਮਨਰਵਾ ਫੈਸਲਾਬਾਦ ਹੁਣ ਠੀਕ ਹੋ ਜਾਏਗੀ ਤਬੀਅਤ ਜਿੱਥੇ ਤੁਸੀਂ ਹੈਗੇ ਤਬੀਅਤ ਠੀਕ ਹੋ ਜਾਏਗੀ ਤਬੀਅਤ ਦੁਆ ਕਰਨਾ ਉਹ ਤਾਂ ਟੀਕਾ ਐਮਰਜੈਂਸੀ ਟੀਕਾ ਲਵਾਓ ਨਹੀਂ ਟੀਕਾ ਨਹੀਂ ਮਨਵਾਉਣਾ ਮੈਨੂੰ ਦਰਦ ਹੁੰਦੀ ਹੈ ਹਾਏ ਝੂਠੀ ਟੀਕਾ ਮਜ਼ੇਦਾਰ ਹੋਵੇ ਨਾ ਫਿਰ ਲਵਾ ਦੇ ਮੇਰੀਆਂ ਵੀ ਜੋ ਮਜ਼ੇਦਾਰ ਇਸ਼ਾਰਾ ਨਹੀਂ ਮੈਂ ਟੀਕੇ ਚ ਲੂਣ ਮਿਰਚਾਂ ਪਾਈਆਂ ਹੋਣ ਕਰਾਰਾ ਬਣਾਇਆ ਹੋਵੇ ਕਰਾਰਾ ਤੜਕਾ ਲੱਗਾ ਹੋਵੇ ਟੀਕੇ ਨੂੰ ਫਿਰ ਬੰਦਾ ਮਜ਼ਾ ਇੱਕ ਗੱਲ ਹੈ ਵੈਸੇ ਮੈਂ ਪੈਰਾਡੋਲ ਤੁਸੀਂ ਖਾਓ ਠੀਕ ਹੈ ਐ ਹੀ ਖਾਣੀ
ਇਹ ਕਿਹੜੀ ਉਸਤਾਦ ਜੀ ਦੱਸੀ ਤੁਸੀਂ? ਇਹਦੇ ਵੱਲ ਦੇਖ ਕੇ ਖਾਣੀ ਹੈ ਜਿਹੜੀ ਵੀ ਖਾਣੀ ਹੈ। ਵੇਖ ਲੋ ਕਿ ਗੋਲੀਆਂ ਉਹਦਾ ਪਤਾ ਲੈ ਕੇ ਆਇਆ ਵੀ ਮਤਲਬ ਮੈਡੀਸਨ ਲੈ ਕੇ ਆਇਆ 20 ਰੁਪਏ ਦਾ ਕੀ ਜਾਣਾ ਸੀ ਇਹ ਡੱਬੇ ਸ਼ੱਬੇ ਚੁੱਕ ਲਿਆ ਸੁਰਖੀਆਂ ਮੁਰਗੀਆਂ ਮੈਂ ਬਿਮਾਰੀ ਦੇ ਵਿੱਚ ਕੀ ਕਰ ਰਹੀਆਂ ਇਹ ਚੀਜ਼ਾਂ। ਅੱਛਾ ਮੇਰੀ ਗੱਲ ਸੁਣੋ ਇਹ ਜਿਹੜਾ ਪਤਾ ਹੈ ਤੁਸੀਂ ਜੇ ਨਾ ਅਸਲ ਇਹਦਾ ਪਤਾ ਹੈ ਇਹਦਾ ਪਤਾ ਹੈ ਤੁਹਾਨੂੰ ਇਹ ਲਾ ਪਤਾ ਹੈ ਇਹਨੂੰ ਤੁਸੀਂ ਪਾਣੀ ਦੇ ਡੁਬੋ ਕੇ ਰੱਖ ਜਾਣਾ ਰਸ। ਹਾਂ ਟੋਪੀ ਵਾਲੇ ਹੁਣ ਰਹਿ ਗਏ ਉਹ ਤੁਸੀਂ ਖਾਣੇ। ਟੋਪੀ ਵਾਲੇ ਮੈਨੂੰ ਪਸੰਦ ਨੇ ਕਿਉਂਕਿ ਇਹ ਪਾਣੀ ਪਰ ਜਦੋਂ ਤੂੰ ਖੁਸਰੇ ਦਾ ਰੋਲ ਕਰਦਾ ਵੇ ਆਹ ਦੇਖੀ ਦੇਨ ਬਣਦਾ ਵੈਸੇ ਇਹਦੇ ਵਿੱਚ ਵੀ ਉਹ ਜਿਹੜਾ ਬੱਕਰੀ ਬਣਿਆ ਉਹਦੀ ਸ਼ਾਨ ਸਾਹਮਣੇ ਗਿਆ ਚੇਂਜ ਕਰਵਾਇਆ ਕੁਝ ਜੇ ਰਾਤੀ ਕੀ ਕੀਤਾ ਤੂੰ ਉਹਦਾ ਜਿਹਦਾ ਓਏ ਹੋਏ ਹੋਏ ਰਾਤੀ ਉਹ ਕੁੱਕੂ ਚੀਲੀ ਇੱਕ ਫਨਕਾਰ ਹੈ ਜੀ ਨਾਜ਼ਰੀਨ ਸਾਡਾ ਉਹ और वीडियो में लोड करनी है वो पोर्शन मेरे को पे है जेने ट्राउजर ही मतलब उसने इतना लूज पहना हुआ था पाया होया सी टूट चढ़ गई ਉਹ ਬਸ ਮੈਂ ਉਹਨੂੰ ਨਾ ਖਿੱਚਿਆ ਤੇ ਉਹਦੀ ਉਸ ਦਿਨ ਕਾਫੀ ਲੱਥ ਗਿਆ ਉਹ ਬਸ ਲਾਈਵ ਕੰਮ ਮਿਸਟੇਕ ਹੋ ਜਾਂਦੀ ਹੈ। ਅੱਛਾ ਉਹਨੂੰ ਨਾ ਮੈਂ ਜਦੋਂ ਤਿਆਰ ਕਰ ਰਿਹਾ ਨਾ ਮੈਂ ਜਿਨ ਬਣਾ ਰਿਹਾ ਉਹਨੂੰ ਤੇ ਮੈਂ ਉਹਨੂੰ ਕਾਫੀ ਓਵਰ ਬਣਾ ਰਿਹਾ ਤੇ ਜ਼ਿਸ਼ਾਨ ਸਾਹਿਬ ਹੋਰ ਕਾਫੀ ਆਰਟਿਸਟ ਦੇਖ ਰਹੇ ਨੇ ਤੇ ਉਹ ਹੱਸ ਰਹੇ ਨੇ ਕਿ ਯਾਰ ਉਸਨੈਨ ਕੀ ਕਰ ਰਿਹਾ ਮਗਰ ਜ਼ਿਸ਼ਾਨ ਸਾਹਿਬ ਨੇ ਕੋਈ ਪੰਚ ਲਾਈਨ ਕੀ ਕੀਤੀ ਹੈ ਮੈਂ ਉਹਨਾਂ ਕੇ ਜਾ ਜ਼ਿਸ਼ਾਨ ਸਾਹਿਬ ਨੂੰ ਦਿਖਾ ਕੇ ਸਾਡੀ ਟੀਮ ਦੇ ਡਾਇਰੈਕਟਰ ਨੇ ਉਹ ਦਿਖਾਣ ਵਾਸਤੇ ਗਿਆ ਸਾਜੀ ਠੀਕ ਆ ਤੇ ਪਿੱਛੇ ਮੈਂ ਖਲੋਤਾ ਸੀ ਜ਼ਿਸ਼ਾਨ ਸਾਹਿਬ ਕਹਿੰਦੇ ਹਾਂ ਠੀਕ ਆ ਯਾਨੀ ਕਿ ਜਾ ਹੁਣ ਤਿਆਰੀ ਕਰ ਆਪਣੀ ਮਜ਼ੀਦ ਹੋਰ ਉਧਰ ਮੈਨੂੰ ਬਾਅਦ ਚ ਕਹਿੰਦੇ ਇਹਨੂੰ ਪਿੱਛੋਂ ਵੀ ਲੱਕ ਵੀ ਇਹਦਾ ਲਪੇਟ ਦੇ ਉਹਨੂੰ ਮੈਂ ਕਿਹਾ ਪਿੱਛੇ ਲਪੇਟਦਾ ਔਰ ਜੈਨਵਨ ਉਹ ਖਾਨ ਸਾਹਿਬ ਲੋਕ ਆ ਜੀ ਪਾਣੀ ਤੋਂ ਡਰਨ ਵਾਲੀ ਕੌਮ ਆ ਉਹ ਖਾਸਾ ਉਹ ਇਕੱਲਾ ਬੰਦਾ ਬਾਕੀ ਤੇ ਨਹੀਂ ਮੈਨੂੰ ਪਤਾ ਉਹਨੂੰ ਜਿਸ ਤਰ੍ਹਾਂ ਲਪੇੜਿਆ ਵਾ ਕਨਫਰਮ ਸੋਬੀਆ ਜੀ ਨਾਤਾ ਹੀ ਹੋਣਾ। ਸਾਜੀ ਨੇ ਮਤਲਬ ਦੋਵੇਂ ਮਰਾਸੀ ਚੋੜੇ ਨੇ ਗੜਗੀਨੇ ਨੇ ਰੋਲ ਕੀਤਾ ਤੇ ਤੁਸੀਂ ਉਹਨੂੰ ਵੀ ਮਰਾਸੀ ਹੈਗਾ ਮੈਂ ਕਹਿੰਦਾ ਉਹ ਵੀ ਪਾਣੀ ਦੇ ਇਸ ਤਰ੍ਹਾਂ ਕਰਦਾ ਜਿਵੇਂ ਉਹਨੂੰ ਅੱਛਾ ਮੈਂ ਡਰਾਮੇ ਵਿੱਚ ਜਿੰਨ ਬਣਿਆ ਠੀਕ ਹੈ ਨਾ ਤੇ ਮੈਂ ਬੱਕਰੀ ਦਾ ਰੋਲ ਕਰ ਰਾਸ਼ਦ ਕਮਾਲ ਸਾਹਿਬ ਹੈਗੇ ਨੇ ਬਾਬਾ ਫਲਕ ਸ਼ੇਰ ਸਾਹਿਬ ਉਹਨਾਂ ਦੇ ਚੇਲੇ ਨੇ ਤੇ ਉਹ ਕਹਿ ਰਹੇ ਨੇ ਕਿ ਬੱਕਰੀ ਇਹ ਜਿੰਨ ਨੂੰ ਗਾਇਬ ਕਿਸ ਤਰ੍ਹਾਂ ਕਰਨਾ ਜਿੰਨ ਗਾਇਬ ਨਹੀਂ ਹੋ ਰਹੇ ਠੀਕ ਹੈ। ਉਹ ਫਿਰ ਮੈਨੂੰ ਪਤਾ ਨਹੀਂ ਅਚਾਨਕ ਕੀ ਸੁਝੀ ਸ਼ਾਵਰ ਦੇ ਵਿੱਚ ਮੈਂ ਪਾਣੀ ਪਾ ਕੇ ਤੇ ਉਹ ਬਰੀਕ ਜੀ ਧਾਰ ਬਣਾ ਕੇ ਨਾ ਤੇ ਮੈਂ ਕਹਿੰਦਾ ਬਾਬਾ ਜੀ ਹੁਣੇ ਜਿੰਨ ਗਾਇਬ ਹੋਏਗਾ ਉਹ ਮੈਂ ਧਾਰ ਮਾਰਦਾ ਵਾਂ ਉਹਦੇ ਠੰਡਾ ਪਾਣੀ ਆ ਉਹ ਬੜਾ ਅੱਛਾ ਰਿਸਪੌਂਸ ਯਾਨੀ ਕਿ ਇੰਨੀ ਅੱਛੀ ਕਲੈਪ ਹੁੰਦੀ ਬਲਕਿ ਤੁਸੀਂ ਦੇਖਦੇ ਹੋ ਡੇਲੀ ਉਹ ਸੀਨ ਮੇਰਾ। ਅੱਛਾ ਇਹ ਡਰਾਮਾ ਜਿਹੜਾ ਨਾ ਜੀ ਮੈਂ 1-2 ਦਿਨਾਂ ਚ ਇਨਸ਼ਾਅੱਲਾ ਇਹਨੂੰ ਅਪਲੋਡ ਕਰਾਂਗਾ। ਇਹਦੇ ਵਿੱਚ ਸੁਨਾਈ ਸਾਹਿਬ ਬੱਕਰੀ ਦਾ ਰੋਲ ਕਰ ਰਹੇ ਨੇ ਰਾਸ਼ਿਦ ਕਮਾਲ ਉਹਦੇ ਚ ਬਾਬੇ ਦਾ ਰੋਲ ਕਰ ਰਿਹਾ ਤੁਸੀਂ ਮੇਰੇ ਨਾਲ ਮਰੀਦ ਬਣ ਗਏ ਮੈਂ ਮਰੀਦ ਬਣ ਕੇ ਔਰ ਜ਼ਿਸ਼ਾਨ ਸਾਹਿਬ ਦੀ ਐਂਟਰੀ ਕਾਫੀ ਅੱਛੀ ਹੈ ਆਡੀਅנס ਤੁਸੀਂ ਇਹ ਦੇਖਣਾ ਔਰ ਮਜ਼ਾ ਲਵੋਗੇ ਕਿ ਡਾਇਰੈਕਟਰ ਹੋਣ ਦੇ ਨਾਤੇ ਨਾਲ ਮਾਸ਼ਾਅੱਲਾ ਪਰਫਾਰਮ ਵੀ ਉਹਨਾਂ ਹੀ ਅੱਛਾ ਕਰ ਰਹੇ ਨੇ ਅਸੀਂ ਆਪ ਮਜ਼ਾ ਲੈ ਰਹੇ ਸਾਡੀ ਐਂਟਰੀ ਉਹ ਪੋਰਸ਼ਨ ਦੇ ਵਿੱਚ ਇਹਨਾਂ ਦੀ ਵਜ੍ਹਾ ਤੋਂ ਹਿੱਟ ਆ ਤੁਸੀਂ ਦੇਖੋਗੇ ਤੇ ਇੰਜੋਏ ਕਰੋਗੇ ਜ਼ਰੂਰ ਇਨਸ਼ਾਅੱਲਾ। ਤੇ ਸੋਬੀਆ ਜੀ ਕੱਲ ਫਿਰ ਡਰਾਮਾ ਸ਼ੁਰੂ ਹੋ ਰਿਹਾ ਹੈ ਕੱਲ ਨਵਾਂ ਡਰਾਮਾ ਸਾਡਾ ਸ਼ੁਰੂ ਹੋ ਰਿਹਾ ਹੈ ਪਰਫਾਰਮ ਕਰੋਗੇ ਇਹਦਾ ਤੇ ਅੱਜ ਰੈਸਟ ਕਰਾਂਗੇ ਨਾ ਗਾਣਾ ਜਿਹੜਾ ਕਰ ਨਹੀਂ ਰੈਸਟ ਕਰੋ ਬਿਲਕੁਲ ਸਹੀ ਹੈ ਅੱਜ ਮੈਂ ਠੀਕ ਹੋ ਜਾਵਾਂ ਬਿਲਕੁਲ ਠੀਕ ਹੈ ਠੀਕ ਠਾਕ ਹੋ ਜਾਓ ਬਲਕਿ ਕੱਲੇ ਠੀਕ ਨਾ ਹੋ ਅੱਜ ਦਾ ਸ਼ੋਅ ਵੀ ਨਹੀਂ ਕਰ ਰਹੇ ਨਹੀਂ ਅੱਜ ਦਾ ਸ਼ੋਅ ਆ ਦੇਖੋ ਨਾ ਜੀ ਬਗੈਰ ਗੈਟਅਪ ਤੋਂ ਬਗੈਰ ਮੇਕਅਪ ਤੋਂ ਕੀ ਉਜੜੀ ਤਵਾਈਫ ਬੈਠੀ ਨਹੀਂ ਬਸ ਬਗੈਰ ਗੈਟਅਪ ਤੋਂ ਮਾੜੀ ਨਹੀਂ ਲੱਗਦੀ। ਅੱਛਾ ਤੁਸੀਂ ਕਿਹੜੀ ਨਜ਼ਰ ਨਾਲ ਵੇਖ ਰਹੇ ਹੋ? ਮੈਂ ਆਸ਼ਿਕ ਦੀ ਮੈਂ ਦਿਲ ਦੀ ਨਜ਼ਰ ਨਾਲ देख रहा हूं। अच्छा ओए काफी गहराई गाइस बताना मैं कैसी लग रही हूँ मुझे तो उन्होंने तसल्ली दे दी है कि मैं प्यारी लग रही हूँ। नहीं आप है ही यार वैसे 100 बातों की एक बात है उर्दू चढ़ गई है हमारी हाथ ਜਿਵੇਂ ਕਹਿਣ ਦਾ ਮਕਸਦ ਹੈ ਵਾ ਕਿ ਬੰਦਾ ਸੀਰਤ ਦਾ ਹੀ ਅੱਛਾ ਹੋਣਾ ਚਾਹੀਦਾ ਵਾ ਬਸ ਵੱਡੀ ਗੱਲ ਜਿਹੜੀ ਆ ਅਥੈਂਟਿਕ ਔਰ ਪਰਫੈਕਟ ਗੱਲ ਆ ਸੀਰਤ ਉੱਥੇ ਕਰ ਰਹੀ ਹੈ ਸਾਈਵਾਲ ਉਕਾੜਾ ਦੇਖਿਆ ਬੜੇ ਡਰਾਮੇ ਕਰ ਰਹੀ ਹੈ ਤੇ ਨਹੀਂ ਉਹ ਸਾਡੀ ਤੁਹਾਨੂੰ ਇਹ ਮਤਲਬ ਹੈ ਕਿ ਪੁੱਛਣੀ ਸੀ ਗੱਲ ਅੱਜ ਮੇਰੇ ਹੱਥੀ ਚੜੇ ਨੇ ਪੁੱਛਾਂਗੇ ਜੀ ਮੈਂ ਰੋਜ਼ ਪੁੱਛਣ ਕਰਦੀ ਸੀ ਮਤਲਬ ਤੁਹਾਨੂੰ ਕੀ ਸੋਚਿਆ ਕਿ ਤੁਸੀਂ ਡਰਾਮੇ 'ਚ ਆਪਣੀ ਐਂਟਰੀ ਕੀਤੀ? ਨਹੀਂ ਮੈਂ ਕਦੀ ਕਰਦਾ ਹੁੰਦਾ ਵੈਸੇ ਅਕਸਰ ਮੈਂ ਪਹਿਲੀ ਵਾਰੀ ਦੇਖਿਆ ਤੁਸੀਂ ਪਹਿਲੀ ਵਾਰੀ ਦੇਖੀ ਹੈ ਕਈ ਡਰਾਮਿਆਂ 'ਚ ਕਿ ਜਦੋਂ ਮੇਰਾ ਕੋਈ ਦਿਲ ਕਰੇ ਜਾਂ ਕੋਈ ਐਸੇ ਰੋਲ ਹੁੰਦੇ ਨੇ को मैं देख रहा कि यार मेरे हिसाब में अच्छा होएगा तो मैं कर लेना आप कर लेना और अल्हम्दुलिल्लाह सीक्वेंस अच्छा करते नहीं तो दोनों पकड़ते ने बात बकरी कार्टून दे लग रहे होंगे की है अच्छा सोबे जे एंट्री ਮੈਨੂੰ ਯਾਦ ਹੈ ਸ਼ਾਦ ਥੀਏਟਰ ਦੇ ਵਿੱਚ ਪਹਿਲੀ ਵਾਰੀ ਯਾਨੀ ਕਿ ਇੰਡਰਾਮਾ ਦੇ ਵਿੱਚੋਂ ਮੈਨੂੰ ਜ਼ਿਸ਼ਾਨ ਸਾਹਿਬ ਨੇ ਨਹੀਂ ਡਰਾਮਾ ਤੁਸੀਂ ਪਹਿਲੇ ਵੀ ਸਾਜੀ ਕੀਤਾ ਹੋਇਆ ਜ਼ਾਰਿਓ ਮੈਂ ਤਾਂ ਬਾਅਦ ਚ ਇੰਟਰੋ ਹੈ ਬਲਕਿ ਜ਼ਿਸ਼ਾਨ ਸਾਹਿਬ ਹੀ ਮੈਨੂੰ ਮਨਰਵਾ ਥੀਏਟਰ ਚੋਂ ਸ਼ਾਦ ਥੀਏਟਰ 'ਚ ਲੈ ਕੇ ਜਾਣ ਵਾਲੇ ਸੀਗੇ ਇਹਨਾਂ ਰੋਲ ਕਰਾਇਆ ਵਾਲਾ ਮੈਨੂੰ ਸੋਬੀਆ ਜੀ ਤੇ ਐਂਟਰੀ ਮੇਰੀ ਇੰਨੀ ਐਂਟਰੀ ਹੈ ਹੀ ਹਿੱਟ ਆ ਕਹਿੰਦਾ ਜੁੱਤੀ ਲਾ ਕੇ ਗੱਲ ਕਰ ਉਹ ਆਪਣੇ ਲੋਕ ਕਹਿ ਰਿਹਾ ਚੇਲਾ ਕਿ ਅਦਬ ਨਾਲ ਗੱਲ ਕਰ ਉਹ ਜੁੱਤੀ ਲਾ ਕੇ ਉਹ ਸੁਣਾ ਸਭ ਹੋਇਆ ਇਹ ਡਰਾਮਾ ਸਰਦਾਰ ਕਮਾਲ ਸਾਹਿਬ ਨੇ ਲਿਖਿਆ ਸੀ ਅੱਛਾ ਮਾਸ਼ਾਅੱਲਾ ਅੱਛਾ ਉਹਨਾਂ ਨੇ ਲਿਖਿਆ ਸੀਗਾ ਤੇ ਮੈਂ ਕਿਉਂਕਿ ਮੇਰੇ ਉਹ ਬਜ਼ੁਰਗ ਨੇ ਭਾਈ ਨੇ ਵੱਡੇ ਮੇਰੇ ਤੇ ਉਹ ਸੀ ਮੈਨੂੰ ਕਹਿੰਦੇ ਯਾਰ ਲਿਖ ਡਰਾਮਾ ਸੋਚ ਸਾਰੀ ਉਹਨਾਂ ਦੀ ਉਸਤਾਦ ਜੀ ਸਾਡੇ ਉਸਤਾਦ ਨੇ ਸਰਦਾਰ ਕਮਾਲ ਸਾਹਿਬ ਤੇ ਬਜ਼ੁਰਗ ਨਹੀਂ ਕਹਿਣਾ ਉਂਝ ਤੁਸੀਂ ਕਹੋ ਮੇਰੇ ਵੱਡੇ ਭਾਈ ਨੇ
ਅੱਛਾ ਉਹਨਾਂ ਨੇ ਨਾ ਉਹ ਇੰਟਰਵਿਊ ਕਹਿਆ ਸੀ ਜਿਹੜੀ ਮੈਂ ਕਰ ਰਿਹਾ ਤੇ ਉਹ ਕਹਿੰਦੇ ਯਾਰ ਇਹ ਇੰਟਰਵਿਊ ਮੈਂ ਕਿਹਾ ਜੀ ਮੈਂ ਆਪ ਕਰਾਂਗਾ। ਅੱਛਾ ਤੇ ਉਦੋਂ ਤੱਕ ਕੋਈ ਜ਼ਿਹਨ ਨਹੀਂ ਸੀਗਾ। ਉਹ ਮੈਂ ਜਦੋਂ ਇੰਟਰ ਹੋਇਆ ਤੇ ਜ਼ੁਲਫੀ ਉਦੋਂ ਕਰ ਰਹੇ ਸੀ ਉਹ ਚੇਲੇ ਦਾ ਰੋਲ। ਅੱਛਾ ਤੇ ਉਹ ਫਿਰ ਨਾ ਔਨ ਦਾ ਸਪੌਟ ਜੋ ਜ਼ਿਹਨ 'ਚ ਆਇਆ ਉਹ ਬੰਦ ਆ ਗਿਆ। ਅੱਗਿਓਂ ਸਰਦਾਰ ਕਮਾਲ ਸਾਹਿਬ ਸੀਗੇ, ਉਹ ਜਦੋਂ ਮੈਂ ਜੁੱਤੀ ਲਾ ਕੇ ਮਾਰਦੇ ਸੀ ਤੇ ਉਹਨਾਂ ਦਾ ਰਿਐਕਟ ਏਡਾ ਅੱਛਾ ਹੁੰਦਾ ਸੀ ਕਿ ਵੱਡੀ ਕਲੈਪ ਡਰਾਮੇ ਦੀ ਉਹ ਹੁੰਦੀ ਸੀ ਤੇ ਹੁਣ ਵੀ ਵੱਡੀ ਕਲੈਪ ਹੀ ਹੈ ਰਿਐਕਟ ਦੀ। ਨਹੀਂ ਉਹ ਸਾਡੀ ਇੱਕ ਗੱਲ ਪੁੱਛਣੀ ਸੀ, ਮਤਲਬ ਕਿ ਤੁਸੀਂ ਇਹ ਡਰਾਮੇ ਅਸੀਂ ਕਰ ਰਹੇ ਹਾਂ, ਸਾਰੇ ਡਰਾਮੇ ਕਾਮੇਡੀ ਦਿੱਤੇ ਨੇ, ਮਤਲਬ ਕੁਝ ਇਹਨਾਂ ਦੇ ਵਿੱਚ ਮੈਸੇਜ ਵੀ ਨੇ। ਜਿਹੜੇ ਵੱਡੇ ਮੈਸੇਜ ਸਨ ਪਹਿਲੇ ਜਿਹੜਾ ਡਰਾਮਾ ਚੱਲਦਾ ਸੀ, ਸਟੋਰੀ ਇੱਕ ਚੱਲਦੀ ਹੁੰਦੀ ਸੀ ਕਿ ਇੱਕ ਫੈਮਿਲੀ ਨੂੰ ਮੈਸੇਜ, ਮਤਲਬ ਸਾਡੇ ਡਰਾਮੇ ਵੇਖ ਕੇ ਕਾਫੀ ਫੈਮਲੀਆਂ ਸੁਧਰ ਵੀ ਗਈਆਂ ਨੇ, ਠੀਕ ਹੋ ਗਏ ਨੇ, ਕਾਫੀ ਲੋਕਾਂ ਨੇ ਦੇਖ ਮਤਲਬ ਹੁਣ ਸੀਰੀਅਸ ਸਟੋਰੀ ਤੁਹਾਡੀ ਕੋਈ ਵੀ ਨਹੀਂ ਜਾ ਰਹੀ ਡਰਾਮੇ ਦੀ, ਕਿਉਂ ਨਹੀਂ ਚਲਾ ਰਹੇ? ਉਹਦੇ ਵਿੱਚ ਨਾ ਬਹੁਤ ਸਾਰੀ ਵਜੂਹਾਤ ਹੈ ਸੋਭੀਆ ਕਿ ਕੁਝ ਫਨਕਾਰ ਜਿਹੜੇ ਨੇ ਨਾ ਉਹ ਵੀ ਉਹ ਮਿਹਨਤ ਕਰਨ ਵਾਸਤੇ ਤਿਆਰ ਨਹੀਂ, ਟਾਈਮ ਸ਼ਾਰਟ ਜਿਹਾ। ਹਰ ਬੰਦਾ ਜਦੋਂ ਆਉਂਦਾ ਨਾ ਹੁਣ ਰਿਹਰਸਲ ਵਾਲੇ ਦਿਨ ਵੀ ਬਿਲਕੁਲ ਟੂ ਦਾ ਪੁਆਇੰਟ ਟਾਈਮ ਨਾਲ ਆਉਂਦਾ, ਆਪਣਾ ਰੋਲ ਪੁੱਛਦਾ, ਆਪਣੇ ਰੋਲ ਦੀ ਤਿਆਰੀ ਕਰਕੇ ਕੰਮ ਸ਼ੁਰੂ ਕਰ ਲੈਂਦਾ। ਹੁਣ ਬਹੁਤ ਸਾਰੇ ਸ਼ੋਅ ਐਸੇ ਹੁੰਦੇ ਨੇ ਕਿ ਅਸੀਂ ਡਰਾਮਾ ਸ਼ੁਰੂ ਕਰ ਦਿੰਦੇ ਤਾਂ ਆਰਟਿਸਟ ਬੈਕ ਸਟੇਜ ਤੇ ਮੌਜੂਦ ਨਹੀਂ ਹੁੰਦਾ, ਉਹਦਾ ਵੇਟ ਕਰ ਰਹੇ ਹੁੰਦੇ। ਹਾਂਜੀ ਉਹ ਫਿਰ ਕਈ ਸੀਨ ਅੱਗੇ ਕਰ ਲਿਆ, ਕਦੀ ਪਿੱਛੇ ਕਰ ਲਿਆ। ਜਦੋਂ ਫਿਰ ਹਿਸਟੋਰੀਕਲ ਡਰਾਮਾ ਜਿਹੜਾ ਜਿਹੜੀ ਵਨ ਲਾਈਨ ਹੋਵੇ, ਜਿਹੜਾ ਕੋਈ ਮੈਸੇਜ ਹੋਵੇ ਕਨਵੇ ਕਰਨਾ ਹੈ, ਟ੍ਰੈਜਡੀ ਸੀਨ ਹੋਵੇ, ਉਹਦਾ ਪੂਰੀ ਤਿਆਰੀ ਪੂਰੇ ਇhtਮਾਮ ਨਾਲ ਕਰਨਾ ਪੈਂਦਾ ਹੈ। ਕੁਝ ਲੋਕਾਂ ਦਾ ਜ਼ਿਹਨ ਇਹ ਵੀ ਬਣ ਗਿਆ ਕਿ ਯਾਰ ਹੁਣ ਡਰਾਮੇ ਦੀ ਸਿਰਫ ਐਵੇਂ ਨਾ ਹੱਸਣ ਖੇਡਣ ਜਾਣਾ ਹੈ ਤੇ ਗਾਣੇ ਸੁਣਨ ਜਾਣਾ ਹੈ ਤੇ ਸਟੋਰੀ ਵਾਲੇ ਕੰਮ 'ਚ ਬੋਰੀਅਤ 'ਚ ਅਸੀਂ ਪੈਣਾ ਹੀ ਨਹੀਂ। ਤੇ ਵੀਡੀਓ ਆਈ ਸੀ ਮੇਰੇ ਕੋਲ ਨਾ, ਤੇ ਉਸ ਬੰਦੇ ਨੇ ਨਾ ਉਹਦੇ ਵਿੱਚ ਕਿਹਾ ਸੀ, ਮਤਲਬ ਪਬਲਿਕ ਪਲੇਸ ਦਾ ਬੰਦਾ, ਕਿ ਹੁਣ ਤੇ ਡਰਾਮੇ ਹੋ ਨਹੀਂ ਰਹੇ, ਇਹ ਮਤਲਬ ਆਪਣਾ ਉਹ ਹੀ ਕਰ ਰਹੇ ਨੇ, ਜਦੋਂ ਵੀ ਜਾਓ ਡਰਾਮਾ ਵੇਖਣਾ ਸੀ ਤੇ ਗਾਣੇ ਤੋਂ ਗਾਣੇ ਚਲਾਉਂਦੇ ਨੇ। ਉਹਦੀ ਮੈਂ ਵੀਡੀਓ ਵੀ ਤੁਹਾਨੂੰ ਦਿੱਤੀ ਸੀ ਬਣਾ ਕੇ ਕਿ ਅਸੀਂ ਗਾਣੇ ਤੋਂ ਗਾਣੇ ਨਹੀਂ ਚਲਾਉਂਦੇ, ਮਤਲਬ ਅਸੀਂ ਥੋੜਾ 5 ਮਿੰਟ ਲੇਟ ਹੁੰਨੇ ਗਾਣਾ ਚਲਾਉਣ ਚ, ਹਾਲ ਚ ਕਿਵੇਂ ਆਵਾਜ਼ਾਂ ਆਉਣ ਲੱਗ ਜਾਂਦੀਆਂ। ਇਹ ਮਤਲਬ ਕਿ ਅਸੀਂ ਕਾਮੇਡੀ ਕਰ ਰਹੇ ਹਾਂ, ਐਕਟ ਕਰ ਰਹੇ ਹਾਂ, ਪਰ ਸੋਭੇ ਜੀ ਅਸੀਂ ਕੰਮ ਕਰ ਰਹੇ ਹਾਂ, ਉਹੀ ਪਬਲਿਕ ਸਾਨੂੰ ਇੱਥੇ ਆਵਾਜ਼ਾਂ ਦਿੰਦੀ ਹੈ, ਮਿੰਟ ਬਾਅਦ ਕਹਿੰਦੇ ਨੇ ਗਾਣਾ ਲਾਓ ਗਾਣਾ ਲਾਓ ਗਾਣਾ ਲਾਓ, ਹੈ ਤੇ ਉਹੀ ਫਿਰ ਉੱਠ ਕੇ ਗੱਲਾਂ ਕਰਨ ਲੱਗ ਜਾਂਦੇ। ਇਸ ਲਈ ਤੇ ਕਹਿੰਦੇ ਕਿ ਅੱਛਾ ਉਹਦੇ ਵਿੱਚ ਸਾਡਾ ਆਪਣਾ ਕਸੂਰ ਵੀ ਹੈ, ਕਰਨ ਵਾਲੇ ਦਾ ਕਸੂਰ ਵੀ, ਦੇਖਣ ਵਾਲੇ ਨੂੰ ਤੁਸੀਂ ਪਬਲਿਕ ਨੂੰ ਜੋ ਦਿਖਾਓਗੇ ਉਹ ਦੇਖ ਲੈਂਦੀ ਹੈ, ਤੁਸੀਂ ਅੱਛਾ ਦਿਖਾਓਗੇ ਅੱਛਾ ਦੇਖ ਕੇ ਐਪਰੀਸ਼ੀਏਟ ਕਰੇਗੀ, ਤੁਸੀਂ ਉਹਨਾਂ ਨੂੰ ਅੱਛਾ ਨਹੀਂ ਦਿਖਾਓਗੇ ਉਹ ਅੱਛਾ ਨਹੀਂ ਦੇਖ ਕੇ ਵੀ ਉਂਝ ਹੀ ਕਰੇਗੀ, ਐਪਰੀਸ਼ੀਏਟ ਕਰੇਗੀ, ਤਨਕੀਦ ਕਰੇਗੀ। ਲੇਕਿਨ ਇਹ ਹੈ ਕਿ ਕੰਮ ਅੱਛਾ ਹੋਣਾ ਚਾਹੀਦਾ ਹੈ। ਅਸੀਂ ਜਿਹੜੇ ਥੀਏਟਰ ਦੇ ਡਰਾਮੇ ਕਰਦੇ ਹਾਂ ਕੋਸ਼ਿਸ਼ ਕਰੀਦੀ ਕਿ ਜਾਂ ਹਿਸਟੋਰੀਕਲ ਵਨ ਲਾਈਨ ਕੋਈ ਛੋਟੀ ਨਹੀਂ ਹੈ ਬਾਬੇ ਦੇ ਡਰਾਮੇ ਨੂੰ ਤੁਸੀਂ ਮੈਸੇਜ ਦਿੱਤਾ ਹੈ। ਹਾਂਜੀ ਮੈਸੇਜ ਉਹਦਾ ਇਹ ਹੈ ਕਿ ਜਿਹੜੇ ਲੋਕ ਜਾਲੀ ਬਾਬਿਆਂ ਦੇ ਪਿੱਛੇ ਲੱਗ ਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲੈਂਦੇ ਨੇ, ਆਪਣੇ ਆਪ ਨੂੰ ਤਬਾਹ ਬਰਬਾਦ ਕਰ ਲੈਂਦੇ ਨੇ, ਅਗਰ ਉਹ ਆਪਣਾ ਤਵੱਕਲ ਅੱਲਾ ਦੀ ਜ਼ਾਤ ਤੇ ਰੱਖ ਤੇ ਅੱਲਾ ਦੀ ਜ਼ਾਤ ਹੀ ਸਾਰਿਆਂ ਨੂੰ ਦੇਣ ਵਾਲੀ, ਅੱਲਾ ਹੀ ਸਭ ਤੇ ਰਹਿਮਤ ਕਰਦੀ ਹੈ। ਇਹ ਝੂਠੇ ਬਾਬੇ ਕੁਝ ਨਹੀਂ ਕਰ ਸਕਦੇ, ਸਿਰਫ ਲੋਕਾਂ ਨੂੰ ਬੇਵਕੂਫ ਬਣਾ ਕੇ ਤੇ ਆਪ ਮਾਲ ਜਮਾ ਕਰੀ ਜਾਂਦੇ। ਸਹੀ ਗੱਲ। ਇਹ ਸਾਡੇ ਡਰਾਮੇ ਦਾ ਮੈਸੇਜ ਹੈ, ਮਤਲਬ ਜਿਹੜਾ ਅਸੀਂ ਹੁਣ ਡਰਾਮਾ ਕਰ ਰਹੇ ਹਾਂ, ਔਰ ਕੱਲ ਜਿਹੜਾ ਜੁਮੇ ਤੋਂ ਕਰਨਾ ਮੈਂ ਉਹ ਵੀ ਮੈਂ ਉਹਦਾ ਮੈਸੇਜ ਤੁਹਾਨੂੰ ਅਗਲੇ ਜੁਮੇ ਨੂੰ ਦੇਵਾਂਗੇ। ਅਗਲੇ ਜੁਮੇ ਉਹ ਅਗਲੇ ਜੁਮੇ ਮਤਲਬ ਜਿਹੜਾ ਮੇਰਾ ਜਿਮ ਟਾਈਮ ਹੈ ਨਾ, ਉਹ ਅਸੀਂ ਜਿਮ ਟਾਈਮ ਦੇ ਵਿੱਚ ਉਹ ਵੀਡੀਓ ਬਣਾਵਾਂਗੇ, ਤੁਹਾਨੂੰ ਵਿਖਾਵਾਂਗੇ ਕਿ ਮੈਂ ਜਿਮ ਸ਼ੁਰੂ ਕਰ ਡਾਈਟਿੰਗ ਦਾ ਕੀ ਸ਼ਡਿਊਲ ਬਣਾਇਆ। ਹੁਣ ਮੈਂ ਸਮਾਰਟ ਹੋਣ ਲੱਗੀ ਹੈ ਨਾ, ਹੋਵੇ ਫਿਰ ਤੁਸੀਂ ਕਹੋਗੇ ਹੁਣ ਨਹੀਂ ਕਰ ਰਹੀ। ਨਹੀਂ ਤੁਸੀਂ ਜ਼ਿਆਦਾ ਨਾ ਸਮਾਰਟ ਹੋ ਜਾਣਾ, ਬਸ ਇੱਕ ਲੈਵਲ ਜਿਹਾ ਜਿਸ ਤਰ੍ਹਾਂ ਆਡੀਅנס ਦਾ ਮਾਈਂਡ ਆ, ਤੇ ਹੁਣ ਇਹ ਤੁਸੀਂ ਮਾਸ਼ਾਅੱਲਾ ਹੈਲਦੀ ਹੋ ਤੇ ਬਿਲਕੁਲ ਟੀਲੇ ਹੋਈ ਹੋ, ਤੇ ਉਹ ਵੀ ਫਿਰ ਜ਼ਿਆਦਤੀ। ਜਿਵੇਂ ਕਿ ਇੱਕ ਮਿਸਾਲ ਤੁਹਾਡਾ 70 ਕਿਲੋ ਵਜ਼ਨ, ਕਮ ਸੇ ਕਮ ਤੁਸੀਂ 15 ਕਿਲੋ ਘਟਾ ਲਓ, ਇੰਨਾ ਕੀ ਡਾਈਟਿੰਗ ਹੁੰਦੀ ਆ। ਹੋਰ ਲੋ ਫਰੈਂਡ ਇਹ ਹੁਣ ਪਤਾ ਕਰਨਾ ਜੀ ਲੱਗ ਰਿਹਾ ਵੈਸੇ ਵੀ ਮੇਰੇ ਖਿਆਲ ਸ਼ੋਅ ਟਾਈਮ ਦੇ ਲਾਗੇ ਲਾਗੇ ਟਾਈਮ ਕੋਲ ਰਿਹਰਸਲ ਵੀ ਕਰਨੀ ਹੈ। ਹਾਂਜੀ ਤੇ ਨਾਜ਼ਰੀਨ ਇਹਨੂੰ ਤੁਸੀਂ ਇਸ ਚੈਨਲ ਨੂੰ ਪਲੀਜ਼ ਆਪਣਾ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ। ਇਹ ਜਿਹੜਾ ਸਾਡਾ ਚੈਨਲ ਇਹਨਾਂ ਨੂੰ ਉੱਤੇ ਲੈ ਜਾਓ, ਇਹ ਜੋੜੀ ਨੰਬਰ 1 ਜਿਹੜੀ ਹੈ ਨਾ, ਜੋੜੀ ਨੰਬਰ 1 ਬਾਬਾ ਜੀ ਜੋੜੀ ਨੰਬਰ 1 ਹੈ। ਅੱਲਾ ਖੈਰ ਕਰੇ। ਉੱਤੇ ਤੋਂ ਮਰਾਦ ਇਨਕੇ ਛਾਤੇ ਨਾਲ ਆਈ ਜਾਣਾ ਜਾਂ ਇਹਨੂੰ ਕਿਤੇ ਐਸੀ ਅੱਗੇ ਪਿੱਛੇ ਨਾ ਕਰ ਦੇਣਾ, ਜਿਨ ਕਿ ਇਹਨੂੰ ਲਾਈਕ ਕਰਨਾ ਤਾਂ ਕਿ ਉਹ ਸਕੋਰ ਦੇ ਹਿਸਾਬ ਨਾਲ ਉੱਪਰ ਜਾਵੇ। ਹਾਂ ਲਓ ਜੀ ਦੋਸਤੋ, ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਚੈਨਲ ਨੂੰ ਪਸੰਦ ਕਰਦੇ ਹੋ। ਸੋਭੀਆ ਜੀ ਦੀ ਤਬੀਅਤ ਨਾਸਾਜ਼ ਹੈ ਤੇ ਇਹਨਾਂ ਵਾਸਤੇ ਦੁਆ ਖੈਰ ਵੀ ਕਰਨਾ, ਤੇ ਇਹਨਾਂ ਵਾਸਤੇ ਵੀ ਦੁਆ ਕਰਨਾ ਕਿ ਇਹਨਾਂ ਨੂੰ ਕਿਸੇ ਦੀ ਤਮਾਰਦਾਰੀ ਕਰਨ ਦਾ ਤਰੀਕਾ ਹੈ, ਕੋਈ ਚੀਜ਼ ਲੈ ਕੇ ਜਾਈਦੀ ਹੈ, ਰੈਪਰ ਰੂਪਰ ਖਾਲੀ ਚੁੱਕ ਕੇ ਨਹੀਂ ਜਾਈਦੀ। ਹੁਣੇ ਮੁੱਕ ਚੱਲੇ ਤੇ ਮੇਰੇ ਨਾਲ ਆਹ ਸਲੈਮ ਕਮਾਲ ਸਾਹਿਬ, ਮੇਰੀ ਦੁਆ ਹੈ ਤੁਸੀਂ ਬਿਮਾਰ ਹੋਵੋ ਤੇ ਅਸੀਂ ਕੂੜੇ ਵਾਲੇ ਸਟੈਂਡ ਤੋਂ ਸਾਰਾ ਸਮਾਨ ਲੈ ਕੇ ਆਈਏ। ਲਓ ਜੀ ਓਕੇ, ਅੱਲਾਹ ਹਾਫਿਜ਼। अल्लाह हाफिज। लो जी सोफिया जी इंशाल्लाह फिर मिलेंगे ब्रेक के बाद। ओके अल्लाह।